United Nations Security Council ਦੀ meeting ਹੈ। India asks country to respect sovereignty, territorial integrity and international agreements. Common security was based on upholding the rules-based international order underpinned by international law, premised upon respect for sovereignty and territorial integrity of member states, resolution of international disputes through peaceful negotiations, and free and open access for all to the global commons. Any coercive or unilateral action that seeks to change the status quo by force is an affront to common security. ਜਿਹੜਾ 6 ਮਹੀਨੇ ਪਹਿਲਾਂ ਰਸ਼ੀਆ ਨੇ ਯੂਕਰੇਨ ਜਿਹੜਾ ਕਿ ਇੰਡੀਪੈਂਡੈਂਟ ਸੋਵਰਨ ਮੁਲਕ ਹੈ, UN ਦਾ ਮੈਂਬਰ ਦੇਸ਼ ਹੈ, 6 ਮਹੀਨੇ ਪਹਿਲਾਂ ਉਸ ਦੇ ਉੱਤੇ ਫੁੱਲ ਸਕੇਲ ਹਮਲਾ ਕੀਤਾ, ਉਸ ਦੇ ਉੱਤੇ ਤੁਸੀਂ ਕਿਉਂ ਚੁੱਪੀ ਰੱਖੀ ਹੋਈ ਹੈ? ਤੁਸੀਂ ਕਿਉਂ ਰਸ਼ੀਆ ਦੇ ਨਾਲ ਖੜੇ ਹੋ? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਯੂਨਾਈਟਿਡ ਨੇਸ਼ਨਸ ਵਿੱਚ ਅੰਬੈਸਡਰ ਰੋਚਿਤਰਾ ਕੰਬੋਜ ਨੇ UN ਸਿਕਿਉਰਿਟੀ ਕਾਉਂਸਲ ਵਿੱਚ ਬੋਲਦਿਆਂ ਕਿਹਾ ਹੈ ਕਿ ਦੁਨੀਆ ਦੇ ਸਾਰੇ ਮੁਲਕਾਂ ਨੂੰ ਹਰ ਮੁਲਕ ਦੀ ਸੋਵਰਨਟੀ ਦੀ ਅਖੰਡਤਾ ਅਤੇ ਇੰਟਰਨੈਸ਼ਨਲ ਸਮਝੌਤਿਆਂ ਦੀ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਹੈ। ਜਿਹੜਾ ਭਾਰਤ ਖੁਦ ਇੰਟਰਨੈਸ਼ਨਲ ਸਮਝੌਤਿਆਂ ਤੋਂ ਭਗੌੜਾ ਹੈ, ਉਹ ਦੁਨੀਆ ਨੂੰ ਉਪਦੇਸ਼ ਦੇ ਰਿਹਾ ਹੈ। ਵਾਟ ਅ ਸ਼ੇਮ। ਸੋ ਵਿਊਅਰਸ, ਇਸ ਉੱਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤੀ ਹਾਕਮਾਂ ਦੇ ਵਰਤਾਰੇ ਦੇ ਉੱਤੇ ਜਾਂ ਉਹਨਾਂ ਦੀ ਡਬਲ ਸਪੀਕ, ਸੂਡੋ ਸਪੀਕ ਕਰੈਕਟਰ ਦੇ ਉੱਤੇ ਜਦੋਂ ਵੀ ਮੈਂ ਗੱਲ ਕਰਦਾ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਹੀ ਮੇਰਾ ਕੋਟ ਕਰਨ ਨੂੰ ਜੀ ਕਰਦਾ ਹੈ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾ ਲੋ। ਔਰ ਇਹ ਬਿਆਨਦਾ ਹੈ ਹਕੀਕਤ ਨੂੰ ਕਿ ਸ਼ੈਤਾਨ ਜਿਸ ਦੇ ਕੋਲ ਕਾਬਲੀਅਤ ਹੁੰਦੀ ਹੈ, ਇਸ ਲਈ ਸ਼ੈਤਾਨ ਭਰਮਾਉਂਦਾ ਹੈ ਇਨਸਾਨ ਨੂੰ। ਔਰ ਉਹ ਬਹੁਤ ਵਾਰ ਜਿਹੜਾ ਉਹਨੇ ਚੋਗਾ ਪਾਇਆ ਹੁੰਦਾ ਹੈ, ਜਦੋਂ ਤੁਹਾਨੂੰ ਅਟੈਂਪਟ ਵੀ ਕਰਦਾ ਹੈ ਤੇ ਉਸ ਨੇ ਧਰਮੀ ਹੋਣ ਦਾ ਹੀ ਚੋਗਾ ਪਾਇਆ ਹੁੰਦਾ। ਔਰ ਉਹ ਇਵੇਂ ਹੀ ਹੈ ਕਿ ਜਿਵੇਂ ਸ਼ੈਤਾਨ ਜੇ ਸਕ੍ਰਿਪਚਰ ਪੜ੍ਹਨ ਲੱਗ ਜਾਏ, ਕੁਰਾਨ ਦੀਆਂ ਆਇਤਾਂ ਸੁਣਾਏ, ਬਾਈਬਲ ਕੋਟ ਕਰੇ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਟ ਕਰੇ, ਤੇ ਉਹ ਵਕਤ ਜਿਹੜਾ ਹੈ ਜਦੋਂ ਚਾਰ ਚਫੇਰੇ ਜ਼ੁਲਮ ਹੋ ਰਿਹਾ ਹੋਏ, ਉਦੋਂ ਇਹੀ ਹੁੰਦਾ ਹੈ ਕਿ ਭਾਈ ਜਿਹੜੇ ਇਨਸਾਫ ਦੀ ਗੱਲ ਕਰਨ ਵਾਲੇ ਨੇ, ਕਾਜ਼ੀ ਜਾਂ ਬ੍ਰਾਹਮਣ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਲਈ ਕੀਤੀ। ਕਾਜ਼ੀ ਜਿਹੜਾ ਹੈ ਉਹ ਇਸਲਾਮਿਕ ਜੂਰਿਸਪ੍ਰੂਡੈਂਸ ਦਾ ਇੰਟਰਪ੍ਰੇਟਰ ਹੈ, ਸੱਚ ਤੇ ਕੱਚ ਦੇ ਵਿਚਾਲੇ ਨਿਰਣਾ ਕਰਨਾ, ਅਦਲ ਕਰਨਾ। ਇਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਹਿੰਦੂ ਲਾਅ ਦੇਣ ਵਾਲਾ ਹੈ। ਪਰ ਇੱਕ ਸਟੇਜ 'ਤੇ ਜਿਹੜੇ ਟਰੂਲੀ ਇਨਸਾਫ ਦੇਣ ਵਾਲੇ ਨੇ, ਉਹਨਾਂ ਦੀ ਗੱਲ ਮੁੱਕ ਜਾਂਦੀ ਹੈ, ਉਹਨਾਂ ਦਾ ਗਲਾ ਕਹਿ ਲਓ ਕਿ ਬੰਦ ਹੋ ਜਾਂਦਾ ਹੈ, ਤੇ ਫਿਰ ਸ਼ੈਤਾਨ ਆ ਕੇ ਜਿਹੜਾ ਉਹ ਉਪਦੇਸ਼ ਦੇ ਰਿਹਾ ਹੁੰਦਾ, ਉਹ ਸਰਮਨ ਦੇ ਰਿਹਾ ਹੁੰਦਾ, ਉਹ ਇੰਟਰਪ੍ਰੀਟੇਸ਼ਨ ਦੇ ਰਿਹਾ ਹੁੰਦਾ। ਹੁਣ ਜਦੋਂ ਅਸੀਂ ਮਨੁੱਖੀ ਲਹੂ ਦੇ ਡੁੱਲਣ ਦੀ ਗੱਲ ਕਰਦੇ ਹਾਂ, ਪੰਜਾਬ ਦੇ ਹਵਾਲੇ ਨਾਲ ਭਾਰਤ ਦੇ ਨਕਸ਼ੇ 'ਚ ਕਸ਼ਮੀਰ, ਨਾਰਥ ਈਸਟ, ਤੇ ਉਹਦੇ 'ਚ ਜੇ ਕਸ਼ਮੀਰ ਦੀ ਗੱਲ ਕਰੀਏ ਤੇ ਕਸ਼ਮੀਰ ਦਾ ਇਸ਼ੂ ਇੱਕ ਐਸਾ ਇਸ਼ੂ ਹੈ ਜਿਸ ਨੂੰ ਭਾਰਤ ਖੁਦ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 14 ਤੋਂ ਜ਼ਿਆਦਾ ਰੈਜ਼ੋਲੂਸ਼ਨ ਨੇ ਜਿਹਦੇ 'ਚ ਕਿਹਾ ਗਿਆ ਹੈ ਕਿ ਭਾਈ ਜਿਹੜਾ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਭਾਰਤ 'ਚ ਜਾਣਾ ਕਿ ਪਾਕਿਸਤਾਨ 'ਚ ਜਾਣਾ ਹੈ, ਜਿਹਦੇ ਲਈ ਲਫ਼ਜ਼ ਪਲੇਬਿਸਾਈਟ, ਰੈਫਰੈਂਡਮ ਇਹ ਅੱਜ ਇਸਤੇਮਾਲ ਹੁੰਦੇ ਨੇ ਕਿ ਭਾਈ ਲੋਕਾਂ ਨੂੰ ਪੁੱਛਿਆ ਜਾਏਗਾ। ਰਾਏ ਸ਼ੁਮਾਰੀ ਇਸ ਦੇ ਲਈ ਕਾਮਨ ਲਫ਼ਜ਼ ਉਰਦੂ ਜਾਂ ਹਿੰਦੀ ਜਾਂ ਪੰਜਾਬੀ 'ਚ ਵੀ ਅਸੀਂ ਰਾਏ ਸ਼ੁਮਾਰੀ ਇਸਤੇਮਾਲ ਕਰਦੇ ਸੀ, ਹੁਣ ਜ਼ਿਆਦਾ ਰੈਫਰੈਂਡਮ ਲਫ਼ਜ਼ ਹੈ। ਹਾਲਾਂਕਿ ਥੋੜ੍ਹੀ ਬਹੁਤ ਇਹਦੀ ਕੋਨੋਟੇਸ਼ਨ 'ਚ ਫਰਕ ਹੈ, ਲੇਕਿਨ ਇਹ ਗੱਲ ਜੇ ਅਸੀਂ 74 ਸਾਲ ਬਾਅਦ ਆਲਮੋਸਟ 1948 ਦੇ ਵਿੱਚ ਕਸ਼ਮੀਰ ਡਿਸਪਿਊਟ ਹੁੰਦਾ ਦੇਖੀਏ, ਤੇ ਭਾਰਤ ਨੇ ਨਾ ਉਹਨਾਂ ਰੈਜ਼ੋਲੂਸ਼ਨਸ 'ਤੇ ਕੰਨਾ ਧਰਿਆ, ਔਰ ਜਿਹੜਾ ਈਵਨ ਵਿਦਨ ਕੰਟਰੀ ਵੀ ਉਹਨਾਂ ਨੇ ਉਸ ਵੇਲੇ ਦੇ ਮਹਾਰਾਜੇ ਨਾਲ ਸਮਝੌਤਾ ਕਰਕੇ
ਆਰਟੀਕਲ 370 ਔਰ 35A ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਰੱਖਿਆ ਸੀ, ਉਹਦੀਆਂ ਵੀ ਧੱਜੀਆਂ ਉਡਾਤੀਆਂ 5 ਅਗਸਤ 2019 ਨੂੰ, ਔਰ ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕਰ ਦਿੱਤਾ ਹੈ। ਹੁਣ 25 ਲੱਖ ਵੋਟਰ ਜਿਹੜੇ ਨੇ ਉਹ ਗੈਰ ਕਸ਼ਮੀਰੀ ਆਉਣ ਵਾਲੀਆਂ ਜਿਹੜੀਆਂ ਇਹਨਾਂ ਦੀ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਔਰ ਲਦਾਖ ਦੇ ਵਿੱਚ ਵੋਟਾਂ ਪਾਉਣਗੇ। ਹੁਣ ਇਹ ਹੈ ਕਿ ਵੀ ਭਾਰਤ ਕਿੰਨਾ ਕੁ ਇੰਟਰਨੈਸ਼ਨਲ ਐਗਰੀਮੈਂਟਸ ਦਾ ਸਨਮਾਨ ਕਰਦਾ ਹੈ। ਤੇ ਦੂਸਰੀ ਗੱਲ, ਜੇ ਅਸੀਂ ਟੈਰੀਟੋਰੀਅਲ ਇੰਟੈਗਰਿਟੀ ਔਰ ਸੋਵਰਨਿਟੀ ਦੀ ਗੱਲ ਕਰੀਏ ਤੇ ਫਿਰ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਕਿਵੇਂ ਸਿੱਕਮ ਨੂੰ ਹੜੱਪਿਆ, ਸਭ ਵਾਇਓਲੇਟ ਕਰਕੇ। ਪਾਕਿਸਤਾਨ ਨੂੰ 1971 ਦੇ ਵਿੱਚ 2 ਹਿੱਸਿਆਂ ਦੇ ਵਿੱਚ ਤੋੜਿਆ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਉਦੋਂ ਜਦੋਂ ਭਾਰਤੀ ਫੌਜ ਪਾਕਿਸਤਾਨ ਦੀ ਹਦੂਦ ਦੇ ਵਿੱਚ ਗਈ, ਉਹਨਾਂ ਨੇ ਕਿਹੜੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਔਰ ਸੋਵਰਨਿਟੀ ਦਾ ਮਾਣ ਕੀਤਾ। ਪਰ ਇਹ ਮੈਂ ਇਸ ਲਈ ਦੁਹਰਾ ਰਿਹਾ ਕਿੱਸਾ ਕਿ UN ਸਿਕਿਉਰਿਟੀ ਕੌਂਸਲ 'ਚ 12 ਮਹੀਨੇ ਹੁੰਦੇ ਨੇ, ਔਰ ਜਿਵੇਂ 5 ਪਰਮਾਨੈਂਟ ਮੈਂਬਰ ਨੇ UN ਸਿਕਿਉਰਿਟੀ ਕੌਂਸਲ ਦੇ, ਔਰ ਇਹ ਬਾਕੀ ਕੁੱਲ 12 ਤੱਕ ਪਹੁੰਚ ਜਾਂਦੇ ਨੇ ਰੋਟੇਟਿੰਗ ਮੈਂਬਰਸ ਦੇ ਨਾਲ। ਔਰ ਇੱਕ ਮਹੀਨੇ ਦੀ ਪ੍ਰੈਜ਼ੀਡੈਂਸੀ ਹੁੰਦੀ ਹੈ ਕਿ UN ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹ ਉਹਨਾਂ ਨੇ ਕਰਨੀ ਹੈ। ਹੁਣ ਇਹ ਜਿਹੜਾ ਅਗਸਤ ਦਾ ਮਹੀਨਾ ਹੈ, ਇਹ ਚਾਈਨਾ ਦੀ ਪ੍ਰੈਜ਼ੀਡੈਂਸੀ ਹੈ UN ਸਿਕਿਉਰਿਟੀ ਕੌਂਸਲ, ਔਰ ਚਾਈਨਾ ਦੀ ਪ੍ਰੈਜ਼ੀਡੈਂਸੀ ਥੱਲੇ ਇੱਕ ਸੈਮੀਨਾਰ ਜਾਂ ਇੱਕ ਡਿਸਕਸ਼ਨ ਸੈਸ਼ਨ ਜਿਹਦਾ ਟੌਪਿਕ ਸੀ ਪ੍ਰੋਮੋਟ ਕਾਮਨ ਸਿਕਿਉਰਿਟੀ ਥਰੂ ਡਾਇਲੋਗ ਐਂਡ ਕੋਆਪਰੇਸ਼ਨ, ਕਿ ਮੁਲਕਾਂ ਦੇ ਵਿੱਚ ਆਪਸੀ ਸੁਰੱਖਿਆ ਨੂੰ ਕਿਵੇਂ ਗੱਲਬਾਤ ਰਾਹੀਂ ਔਰ ਸਹਿਯੋਗ ਰਾਹੀਂ ਜਿਹੜਾ ਹੈ ਉਹ ਅੱਗੇ ਤੋਰਿਆ ਜਾ ਸਕਦਾ ਹੈ। ਹੁਣ ਇਸ ਡਾਇਲੋਗ ਦੇ ਵਿੱਚ ਪ੍ਰੋਮੋਟ ਕਾਮਨ ਸਿਕਿਉਰਿਟੀ ਥਰੂ ਡਾਇਲੋਗ ਐਂਡ ਕੋਆਪਰੇਸ਼ਨ, ਇਸ 'ਚ ਇੰਡੀਆ ਦੀ ਜਿਹੜੀ ਪਰਮਾਨੈਂਟ ਰਿਪਰੈਜ਼ੈਂਟੇਟਿਵ, ਬੇਸ਼ੱਕ ਉਹਨੂੰ UN ਐਂਬੈਸਡਰ ਵੀ ਕਹਿੰਦੇ ਨੇ, ਪਰ ਜਿਹੜੀ ਟੈਕਨੀਕਲ ਟਰਮ ਹੈ, ਕਿਉਂਕਿ ਹਰ ਮੁਲਕ ਦੇ ਵਿੱਚ ਜਿਵੇਂ ਅਮਰੀਕਾ 'ਚ 2 ਇੰਡੀਆ ਦੇ ਐਂਬੈਸਡਰ ਨੇ, ਇੱਕ ਜ਼ਾਹਰ ਹੈ ਵਾਸ਼ਿੰਗਟਨ DC 'ਚ ਹੈ, ਤੇ ਇੱਕ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਇੰਡੀਆ ਦੀ ਰਿਪਰੈਜ਼ੈਂਟੇਸ਼ਨ ਕਰਦਾ ਹੈ, ਉਹਦੇ ਲਈ ਲਫ਼ਜ਼ ਪਰਮਾਨੈਂਟ ਰਿਪਰੈਜ਼ੈਂਟੇਟਿਵ ਜਾਂ ਐਂਬੈਸਡਰ ਟੂ UN, ਉਹ ਬੀਬੀ ਹੈ ਰੁਚਿਤਰਾ ਕੰਬੋਜ। ਔਰ ਉਹਨੇ ਐਡਰੈਸ ਕਰਦੇ ਆ ਕੀ ਕਿਹਾ, ਜਿਹੜੇ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੈ, UNSC ਮੀਟਿੰਗ, ਕਿਉਂਕਿ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੈ। ਇੰਡੀਆ ਆਸਕਸ ਕੰਟਰੀ ਟੂ ਰਿਸਪੈਕਟ ਸੋਵਰਨਿਟੀ, ਟੈਰੀਟੋਰੀਅਲ ਇੰਟੈਗਰਿਟੀ ਐਂਡ ਇੰਟਰਨੈਸ਼ਨਲ ਐਗਰੀਮੈਂਟਸ, ਕਿ ਇੰਡੀਆ ਦੀ ਰਿਪਰੈਜ਼ੈਂਟੇਟਿਵ ਕਹਿੰਦੇ ਜੀ ਸਾਨੂੰ ਮੁਲਕਾਂ ਨੂੰ ਜਿਹੜੀ ਇੱਕ ਦੂਜੇ ਦੀ ਸੋਵਰਨਿਟੀ ਦਾ ਰਿਸਪੈਕਟ ਕਰਨਾ ਚਾਹੀਦਾ। ਹੁਣ ਕੋਈ ਇਹਨੂੰ ਪੁੱਛੇ ਮਾਈ ਨੂੰ ਕਿ ਵੀ ਇਹ ਜਿਹੜਾ 6 ਮਹੀਨੇ ਪਹਿਲਾਂ ਰਸ਼ੀਆ ਨੇ ਯੂਕਰੇਨ, ਜਿਹੜਾ ਕਿ ਇੰਡੀਪੈਂਡੈਂਟ ਸੋਵਰਨ ਮੁਲਕ ਹੈ, UN ਦਾ ਮੈਂਬਰ ਦੇਸ਼ ਹੈ, 6 ਮਹੀਨੇ ਪਹਿਲਾਂ ਉਸ ਦੇ ਉੱਤੇ ਫੁੱਲ ਸਕੇਲ ਹਮਲਾ ਕੀਤਾ, ਉਸ ਦੇ ਉੱਤੇ ਤੁਸੀਂ ਕਿਉਂ ਚੁੱਪੀ ਰੱਖੀ ਹੋਈ ਹੈ? ਤੁਸੀਂ ਕਿਉਂ ਰਸ਼ੀਆ ਦੇ ਨਾਲ ਖੜੇ ਹੋ? ਜੇ ਤੁਹਾਨੂੰ ਇੰਨੀ ਜਿਹੜੀ ਹੈ ਪਿਆਰੀ ਹੈ ਕਿ ਭਾਈ ਮੁਲਕ ਜਿਹੜੇ ਨੇ ਉਹ ਇੱਕ ਦੂਜੇ ਦੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗਰਿਟੀ ਦਾ ਖਿਆਲ ਰੱਖਣ, ਫਿਰ ਇੰਟਰਨੈਸ਼ਨਲ ਐਗਰੀਮੈਂਟਸ ਦੀ ਗੱਲ ਮੈਂ ਕਰਕੇ ਹੀ ਹਟਿਆ ਕਿ ਵੀ ਭਾਰਤ ਨੇ ਖੁਦ ਕਿਵੇਂ ਇੰਟਰਨੈਸ਼ਨਲ ਐਗਰੀਮੈਂਟਸ ਦੀਆਂ ਧੱਜੀਆਂ ਉਡਾਈਆਂ ਨੇ। ਪਰ ਉਹਦੇ ਜੇ ਤੁਸੀਂ ਪੂਰਾ ਉਸ ਦੇ ਬੋਲ ਦੇਖੋ, ਜਿਹੜੇ ਉਹਦੇ ਲਫ਼ਜ਼ ਨੇ, ਉਹਨੇ ਕਿਹਾ ਕਾਮਨ ਸਿਕਿਉਰਿਟੀ ਵਾਸ ਬੇਸਡ on upholding the rules-based international order underpinned by international law। ਹੁਣ ਨਾ ਤਾਂ ਇੰਡੀਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਾਲੀ ਜਿਹੜੀ ਕਨਵੈਨਸ਼ਨ ਹੈ ਉਹਦਾ ਸਿਗਨੇਟਰੀ ਹੈ, ਨਾ ਜਿਹੜੀ ਕਨਵੈਨਸ਼ਨ ਟਾਰਚਰ ਤੇ ਹੈ ਉਹਦਾ ਹੈ, ਨਾ ਹੀ ਰੇਸਿਜ਼ਮ ਦੇ ਉੱਤੇ ਹੈ। ਹੁਣ ਇਹ ਉਪਦੇਸ਼ ਦੇ ਰਹੀ ਹੈ ਉੱਥੇ ਖਲੋ ਕੇ ਕਿ ਵੀ ਇੰਟਰਨੈਸ਼ਨਲ ਲਾਅ ਜਿਹੜਾ ਹੈ ਉਹ ਉਸ ਨੂੰ premised upon respect for sovereignty and territorial integrity of member states, resolution of international disputes through peaceful negotiations, and free and open access for all to the global commons। ਹੁਣ ਇੰਡੀਆ ਨੇ ਜਦੋਂ ਜੂਨ 84 'ਚ ਅਟੈਕ ਕੀਤਾ ਫੁੱਲ ਸਕੇਲ ਸਿੱਖਾਂ ਦੇ ਖਿਲਾਫ, ਟੋਟਲ ਵਾਰ ਐਲਾਨੀ ਔਰ ਪਾਬੰਦੀ ਲਾ ਦਿੱਤੀ, ਫੋਰਨ ਜਰਨਲਿਸਟ ਵੀ ਬਾਹਰ ਕੱਢ ਦਿੱਤੇ, ਕਿੰਨੀ ਦੇਰ ਜਿਹੜਾ ਕੋਈ ਉੱਥੇ ਅਲਾਉਡ ਹੀ ਨਹੀਂ ਸੀ। ਹੁਣ ਵੀ ਜਿਹੜੇ ਉਸ ਕਿਸਮ ਦੇ ਲਾਅ ਜਿਨ੍ਹਾਂ ਦੇ ਥੱਲੇ ਜਿਹਨੂੰ ਮਰਜ਼ੀ ਉਹ ਚੁੱਕ ਲੈਂਦੇ ਨੇ, ਜਿਹੜੇ ਕਿ ਕੋਈ ਕਨਫਰਮ ਨਹੀਂ ਹੈ ਇੰਟਰਨੈਸ਼ਨਲ ਲਾਅ ਜਾਂ ਉਹਨਾਂ ਦੇ ਥੱਲੇ ਜਾਂ UN ਚਾਰਟਰ ਦੀ ਵਾਇਓਲੇਸ਼ਨ ਹੈ। ਫਿਰ ਇਹ ਕਹਿ ਰਹੀ ਹੈ ਐਨੀ ਕੋਇਰਸਿਵ ਔਰ ਯੂਨੀਲੈਟਰਲ ਐਕਸ਼ਨ that seeks to change the status quo by force
ਇਜ਼ ਐਨ ਐਫਰੰਟ ਟੂ ਕਾਮਨ ਸਿਕਿਉਰਿਟੀ। ਹੁਣ ਇੰਡੀਆ ਨੇ ਇੱਕ ਪਾਸੇ UN ਸਿਕਿਉਰਿਟੀ ਕੌਂਸਲ 'ਚ ਕਸ਼ਮੀਰ ਇਸ਼ੂ ਲਿਆਂਦਾ। 1972 'ਚ ਜੇ ਅਸੀਂ ਸ਼ਿਮਲਾ ਐਗਰੀਮੈਂਟ ਦੀ ਗੱਲ ਕਰੀਏ, ਉਹਦੇ 'ਚ ਇੰਡੀਆ ਨੇ ਕਿਹਾ ਜੀ ਠੀਕ ਹੈ, ਅਸੀਂ ਬਾਈਲੈਟਰਲੀ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਸ਼ਮੀਰੀ ਲੋਕਾਂ ਦੀਆਂ ਐਸਪੀਰੇਸ਼ਨਸ ਦੇ ਮੁਤਾਬਕ ਫੈਸਲਾ ਕਰਾਂਗੇ। ਪਰ ਇਹੀ ਇੰਡੀਆ ਜਿਹੜਾ ਉੱਥੇ ਕਹਿ ਰਿਹਾ ਹੈ ਕਿ ਜੀ ਕੋਈ ਯੂਨੀਲੈਟਰਲ ਨਾ ਹੋਏ ਐਕਸ਼ਨ, ਇੰਡੀਆ ਯੂਨੀਲੈਟਰਲੀ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕਰ ਦਿੰਦਾ। ਹੁਣ ਇਹ ਹੈ ਜਦੋਂ ਅਸੀਂ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜਿਆ ਸ਼ੈਤਾਨ ਵੇ ਲਾ ਲਓ, ਮੈਂ ਇਹਦੀ ਬਾਕੀ ਸਟੇਟਮੈਂਟ ਵੀ ਇਸ ਕਿਸਮ ਦਾ ਹੀ ਜਿਹੜਾ ਹੈ ਉਹ ਪ੍ਰਚਾਰ ਕੀਤਾ ਹੋਇਆ। ਲੇਕਿਨ ਇਹ ਦੱਸਦਾ ਹੈ ਕਿ ਭਾਈ ਇਹ ਸੂਡੋ ਸਪੀਕ ਕਰੈਕਟਰ, ਜਦੋਂ ਅਸੀਂ ਔਰਵਿਲੀਅਨ 1984 ਲਿਖਤ ਦਾ ਜ਼ਿਕਰ ਕਰਦੇ ਹਾਂ, ਉਹਦੇ 'ਚ ਡਬਲ ਸਪੀਕ ਦਾ ਜ਼ਿਕਰ ਵੀ ਹੈ। ਲੇਕਿਨ ਸੂਡੋ ਸਪੀਕ ਇਹ ਹੈ ਕਿ ਭਾਈ ਤੁਸੀਂ ਕਲੇਮ ਕਰੋ, ਆਪਣਾ ਇਨਸਿਗਨੀਆ ਰੱਖੋ, ਉੱਚੀ ਉੱਚੀ ਨਾਰੇ ਲਾਓ, ਸਤਿਮੇਵ ਜਾਇਤੇ, ਸਤਿਮੇਵ ਜਾਇਤੇ, ਸੱਤ ਦੀ ਜਿੱਤ ਹੋਏਗੀ, ਸੱਚ ਦੀ ਜਿੱਤ ਹੋਏਗੀ। ਪਰ ਤੁਸੀਂ ਵਰਤਾਰਾ ਕਰ ਰਹੇ ਹੋ ਕਿ ਕੂੜ ਫਿਰੇ ਪ੍ਰਧਾਨ ਕਿ ਵੀ ਤੁਸੀਂ ਕੂੜ ਦੇ ਸਹਾਰੇ ਬਿਲਟ ਕਰ ਰਹੇ ਹੋ ਉਹ ਸਾਰੇ ਸਿਸਟਮ ਨੂੰ। ਔਰ ਉਹ ਸਿਸਟਮ ਜਿਹੜਾ ਅੱਜ ਦੁਨੀਆ ਦੇ ਵਿੱਚ ਆਲਮੋਸਟ 8 ਬਿਲੀਅਨ ਦੇ ਲਗਭਗ ਆਬਾਦੀ ਹੋ ਚੁੱਕੀ ਹੈ। ਲੇਕਿਨ ਜੇ 8 ਬਿਲੀਅਨ ਚੋਂ 1 ਬਿਲੀਅਨ 500 ਮਿਲੀਅਨ ਅਸੀਂ ਲੋਕਾਂ ਦੀ ਗੱਲ ਕਰੀਏ ਕਿ ਕਿਸ ਸਿਸਟਮ ਥੱਲੇ ਰਹਿ ਰਹੇ ਨੇ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਜਿਹੜਾ ਸਿਸਟਮ ਟਾਇਰੈਨੀਕਲ ਹੈ। ਜੇ ਹੁਣ ਇਹੀ ਜੇ ਕਮਿਊਨਿਜ਼ਮ ਦੇ ਨਾਂ ਥੱਲੇ ਹੁੰਦਾ, ਡਿਕਟੇਟੋਰੀਅਲ ਰਜੀਮ ਹੁੰਦਾ, ਅਥੋਰੀਟੇਰੀਅਨ ਰਜੀਮ ਹੁੰਦਾ, ਤੇ ਫਿਰ ਦੁਨੀਆ ਨੂੰ ਸਮਝਣਾ ਵੀ ਔਰ ਸਮਝਾਉਣਾ ਵੀ ਸੌਖਾ ਸੀ। ਹੁਣ ਜੇ ਤੁਸੀਂ ਡੈਮੋਕ੍ਰੇਸੀ ਦੇ ਨਾਂ ਥੱਲੇ, ਮੈਜੋਰੀਟੇਰੀਅਨਿਜ਼ਮ ਦੇ ਨਾਂ ਥੱਲੇ ਇੱਕ ਫਾਸ਼ਿਜ਼ਮ ਔਰ ਨਾਜ਼ੀਜ਼ਮ ਵਾਲੀ ਆਈਡੀਓਲੋਜੀ ਜਿਹੜੀ ਆ ਉਹ ਇੰਪਲੀਮੈਂਟ ਕਰ ਰਹੇ ਹੋ, ਲੋਕਾਂ ਦਾ ਤੁਸੀਂ ਨਾਸਾਂ 'ਚ ਧੂੰ ਦਿੱਤਾ ਹੋਇਆ ਹੈ ਔਰ ਤੁਸੀਂ ਉਹਨਾਂ ਦੇ ਮੁੱਢਲੇ ਹੱਕ ਖੋਹਦੇ ਹੋ। ਘੱਟ ਗਿਣਤੀਆਂ ਜਿਹੜੀਆਂ ਨੇ ਉਹ ਪਿਸ ਰਹੀਆਂ ਨੇ ਤੁਹਾਡੇ ਜ਼ੁਲਮ ਦੇ ਥੱਲੇ, ਔਰ ਤੁਹਾਡੀ ਨੁਮਾਇੰਦੀ ਜਿਹੜੀ ਹੈ ਉਹ UN ਸਿਕਿਉਰਿਟੀ ਕੌਂਸਲ 'ਚ ਖਲੋ ਕੇ ਇੰਟਰਨੈਸ਼ਨਲ ਐਗਰੀਮੈਂਟਸ ਔਰ ਫਲਾਣੇ ਢਿਮਕੇ ਦੀ ਗੱਲ ਕਰ ਰਹੀ ਹੈ। ਸੋ ਸਾਡੇ ਲਈ ਕੀ ਚੋਇਸਿਸ ਰਹਿ ਜਾਂਦੀਆਂ। ਔਰ ਅਫਸੋਸ ਇਸ ਗੱਲ ਦਾ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਕਿ ਕਿਵੇਂ UK ਵਰਗੇ ਮੁਲਕ ਜਿਹੜੇ ਆਪਣਾ ਮੈਗਨਾ ਕਾਰਟਾ ਹੋਣ ਦਾ ਦਾਅਵਾ ਕਰਦੇ ਨੇ, ਆਪਣੇ ਆਪ ਨੂੰ ਡੈਮੋਕ੍ਰੇਸੀ ਦੇ ਜਨਮਦਾਤਾ ਕਹਿੰਦੇ ਨੇ, ਹੁਣ ਉਹ ਸਿਸਟਮ ਜਾਂ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਆਪਣੇ ਸਿਟੀਜ਼ਨ ਨੂੰ, ਜਿਵੇਂ ਜੱਗੀ ਜੌਲ ਦੇ ਮਾਮਲੇ 'ਚ ਸਾਹਮਣੇ ਆਇਆ ਕਿ MI5 MI6 ਨੇ ਰਲ ਕੇ ਇੰਡੀਅਨ ਏਜੰਸੀਆਂ ਨੂੰ ਟਿਪ ਆਫ ਦਿੱਤੀ ਔਰ ਜੱਗੀ ਜੌਲ ਬ੍ਰਿਟਿਸ਼ ਸਿਟੀਜ਼ਨ ਜਿਹੜਾ ਭਾਰਤ 'ਚ ਵਿਆਹ ਕਰਾਉਣ ਗਿਆ ਸੀ, ਉਹਨੂੰ ਕਿਵੇਂ ਚੁੱਕਿਆ ਗਿਆ, ਅਗਵਾ ਕੀਤਾ ਗਿਆ, ਟੌਰਚਰ ਕੀਤਾ ਗਿਆ, 5 ਸਾਲ ਤੋਂ ਕੋਈ ਚਾਰਜ ਫਰੇਮ ਨਹੀਂ ਕੀਤਾ ਗਿਆ ਔਰ ਉਸ ਦੇ ਵਿੱਚ ਇਹ ਭਾਗੀਦਾਰ ਨੇ। ਤੇ ਫਿਰ ਹੁਣ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਅਸੀਂ ਕਿਹਦੀ ਮਾਂ ਨੂੰ ਮਾਸੀ ਆਖੀਏ। ਹਾਲਾਤ ਤਾਂ ਇਹ ਨੇ ਕਿ ਭਾਈ ਇਹ ਜਿਹੜੇ ਬਿਲਕੁਲ ਇਸ ਲੈਵਲ ਦੇ ਉੱਤੇ ਔਰ ਇਹ ਬਣਾ ਕੇ UN ਔਰ ਇਸ ਕਿਸਮ ਦੀਆਂ ਤੁਸੀਂ ਕਿਤੇ ਨੈਟੋ ਕੱਢ ਲਓ, ਕਿਤੇ ਕੋਈ ਹੋਰ ਕੱਢ ਲਓ, ਪਰ ਬੇਈਮਾਨੀ ਦਾ ਸਿਰਾ ਤੁਸੀਂ ਜਿਹੜਾ ਉਹ ਅਡਾਪਟ ਕੀਤਾ ਹੋਇਆ। ਸੋ ਅਸੀਂ ਤਾਂ ਇਸ ਦੇ ਉੱਤੇ ਇਹੀ ਹੈ ਕਿ ਰੋਜ਼ਾਨਾ ਇਹਨਾਂ ਨੂੰ ਫੜ ਕੇ ਘੱਟੋ ਘੱਟ ਚੁਰਾਹੇ ਦੇ ਵਿੱਚ ਨੰਗੇ ਕਰ ਸਕਦੇ ਹਾਂ। ਬਾਕੀ ਇੱਕ ਵਕਤ ਆਏਗਾ ਇਹਨਾਂ ਨੂੰ ਲਿੱਤਰ ਵੀ ਫਿਰ ਮਾਰਾਂਗੇ, ਲੇਕਿਨ ਅੱਜ ਅਸੀਂ ਇੰਨਾ ਹੀ ਕੁਝ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।